दर्शकों ब्रेक तो बाद तुहाडा स्वागत है जी। डॉक्टर साहब, अगले इशू बारे तुसीं की कहना चाहोगे? देखो, ਅਸੀਂ ਦੱਸ ਦਈਏ ਵੀ ਕੱਲ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਨਵੇਂ ਰਿਸ਼ਤੇਦਾਰ ਜਿਹੜੇ ਡੋਗਰੇ ਉਸ ਗੁਲਾਬ ਸਿੰਘ ਦੀ ਔਲਾਦ ਕਰਨ ਸਿੰਘ ਦੇ ਨਾਲ ਕੁੜਮਾਚਾਰੀ ਦਾ ਜ਼ਿਕਰ ਕੀਤਾ ਸੀ ਸੈਗਮੈਂਟ ਦਾ। ਉਸ ਦਾ ਜਿੱਥੇ ਆਪਣਿਆਂ ਵੱਲੋਂ ਬੜਾ ਜ਼ਬਰਦਸਤ ਹੁੰਗਾਰਾ ਹੈ। ਆਲਮੋਸਟ ਪਿਛਲੇ ਲੈਸ ਦੈਨ 24 ਆਵਰਸ 'ਚ 25,000 ਤੋਂ ਜ਼ਿਆਦਾ ਵਿਊਅਰ ਨੇ ਔਰ 276 ਸ਼ੇਅਰ ਨੇ ਔਰ ਕਾਮੈਂਟ 144 ਨੇ। ਲੇਕਿਨ ਦਿਲਚਸਪ ਗੱਲ ਵੀ ਹੈ ਕਿ ਵੀ ਕੈਪਟਨ ਅਮਰਿੰਦਰ ਸਿੰਘ ਦੀ ਆਈਡੀ ਤੋਂ ਆਲਮੋਸਟ 4-5 ਕਾਮੈਂਟ ਉੱਪਰੋਂ ਥੱਲੀ ਜਿਹੜੇ ਇੱਕ ਦੋ ਬਹੁਤ ਪਰਸਨਲ ਸੀ ਨੈਗੇਟਿਵ ਜੀ, ਔਰ ਕੁਛ ਉਹਨੇ ਖੁੱਲ੍ਹ ਕੇ, ਜਿਵੇਂ ਅੱਜ ਹੀ ਵੀਰ ਬਲਜਿੰਦਰ ਸਿੰਘ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਇੱਕ ਸੁਥਰੇ ਦਾ ਜ਼ਿਕਰ ਹੁੰਦਾ ਹੈ, ਭਾਈ ਸੁਥਰੇ ਦਾ, ਤੇ ਇੱਕ ਉਹ ਸਵਾਮੀ ਆ ਗਿਆ, ਉਹਨੇ ਪੁੱਛਿਆ ਜੀ ਕੀ ਨਾਂ? ਕਹਿੰਦੇ ਬੜੀ ਤਪੱਸਿਆ ਕਰਕੇ ਉਤਰਿਆ ਹੈ ਜੀ, ਸ਼ਾਂਤੀ ਸਰੂਪ ਹੈ ਜੀ। ਉਹਨੇ ਕਿਹਾ ਜੀ ਅੱਛਾ। ਹੁਣ ਬਹਿ ਗਿਆ ਸਾਹਮਣੇ, ਦੀਵਾਨ ਲੱਗਾ ਸੀ, ਭਾਈ ਸੁਥਰਾ ਪਿੱਛੇ ਚੌਰ ਕਰ ਰਿਹਾ ਸੀ, ਉਹਦੀ ਅੱਖ ਉਹਦੇ ਨਾਲ ਰੜੀ ਸ਼ਾਂਤੀ ਸਰੂਪ। ਉਹਨਾਂ ਨੂੰ ਦੰਦੀਆਂ ਝਗਾਤੀਆਂ, ਉਹ ਐਂ ਦੇਖਿਆ ਉਹਨੇ ਇੱਕ ਅੱਧੀ ਵਾਰੀ, ਫਿਰ 2 ਮਿੰਟ ਬਾਅਦ ਉਹਨੇ ਫਿਰ ਅੱਗੋਂ ਕਰਤਾ, ਉੱਪਰੋਂ ਉਬਲਿਆ, ਫਿਰ ਥੋੜ੍ਹਾ ਜਿਹਾ ਹੋਰ ਉਬਲਿਆ, ਫਿਰ ਖਲੋ ਗਿਆ ਗੁੱਸੇ ਨਾਲ ਭਖਿਆ ਹੋਇਆ ਕਿ ਜੀ ਇਹ ਤੁਸੀਂ ਚੰਗੇ ਇੱਦਾਂ ਦੇ ਲੋਕ ਰੱਖੇ ਆ, ਤੁਸੀਂ ਬੇਇੱਜ਼ਤੀ ਕਰਦੇ ਹੋ। ਗੁਰੂ ਸਾਹਿਬ ਨੇ ਕਿਹਾ ਵੀ ਸੁਥਰਿਆ ਕੀ ਕੀਤਾ ਹੀ ਸਵਾਮੀ ਜੀ ਨੂੰ? ਉਹ ਕਹਿੰਦਾ ਜੀ ਇਹਨਾਂ ਨੇ ਨਾ ਆਪਣਾ ਸ਼ਾਂਤੀ ਸਰੂਪ ਦੱਸਿਆ ਸੀ, ਮੈਂ ਪਹਿਲਾਂ ਜਰਾ ਪਰਖ ਕੇ ਦੇਖਿਆ, ਮੈਨੂੰ ਥੱਲੋਂ ਸੇਕ ਜਿਹਾ ਲੱਗਾ, ਫਿਰ ਕਹਿੰਦੇ ਸੁਆਹ ਫਰੋਲੀ, ਫਿਰ ਕਹਿੰਦਾ ਅੰਗਾਰ ਨਜ਼ਰ ਆਇਆ, ਕਹਿੰਦਾ ਫਿਰ ਭਾਂਬੜੀ ਮੱਚ ਗਿਆ, ਇਹ ਕਾਹਦਾ ਸ਼ਾਂਤੀ ਸਰੂਪ ਹੈ। ਸੋ ਕਈ ਵਾਰ ਜਸਟ ਇੱਕ ਸਿੰਪਲ ਜਿਹੜਾ ਹੁੰਦਾ ਹੈ ਤਰੀਕਾ, ਉਹ ਤੁਹਾਡੇ ਅੰਦਰ ਨੂੰ ਬਾਹਰ ਕੱਢ ਦਿੰਦਾ ਵੀ ਤੁਸੀਂ ਕੀ ਹੋ। ਔਰ ਅੱਜ ਨਹੀਂ ਮੈਂ ਇਹ ਕਰਨਾ ਚਾਹੁੰਦਾ ਇਸ ਨੂੰ ਟੱਚ, ਕਿਉਂਕਿ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਇਹਦੇ 'ਤੇ ਇਨਪੁਟ ਦੇਖਾਂਗੇ, ਪਰ ਅਸੀਂ ਜ਼ਰੂਰ ਰਿਸਪੌਂਡ ਕਰਾਂਗੇ ਉਹਨਾਂ ਮੈਸੇਜਿਸ ਨੂੰ ਜਿਹੜੇ ਅਮਰਿੰਦਰ ਸਿੰਘ ਦੀ ਆਈਡੀ ਤੋਂ ਆਏ, ਜਿਹਦੇ 'ਚ ਉਹਨੇ ਪੰਜਾਬੀ ਸੂਬੇ ਨੂੰ ਨੈਗੇਟ ਕੀਤਾ ਹੈ, ਖਾਲਿਸਤਾਨ ਨੂੰ ਵਿਸ਼ਫੁਲ ਥਿੰਕਿੰਗ ਦੱਸਿਆ ਹੈ। ਜਿਹੜੀ ਪਰਸਨਲ ਪਾਰਟ ਹੈ ਉਹ ਅਸੀਂ ਉਹਦੇ ਨਾਲ ਪਰਸਨਲੀ ਫਿਰ ਡੀਲ ਕਰਾਂਗੇ ਜਦੋਂ ਮੌਕਾ ਆਏਗਾ। ਪਰ ਸਾਡੀ ਫਿਰ ਇਹ ਓਪਨ ਆਫਰ ਹੈ ਉਹ ਵੀ, ਔਰ ਉਹਦੇ ਜਿਹੜੇ ਵੀ ਇੱਥੇ ਟੌਂਟ ਬਟੌਂਟ ਨੇ ਨਾਲ, ਉਹਨਾਂ ਨੂੰ ਵੀ, ਕਿ ਵੀ ਓਪਨ ਡਿਬੇਟ ਦੇ ਲਈ ਅਸੀਂ ਆਫਰ ਕੀਤਾ ਹੈ, ਬਜਾਏ ਕਿ ਰਾਤਾਂ ਜਾਗ ਕੇ ਜਾਂ ਬੇਆਰਾਮ ਹੋ ਕੇ ਟਿਪ 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 ਕਰਨ ਦੇ। ਆ ਜਾਓ ਇੱਕ ਵਾਰੀ ਜਰਾ ਲੈਟ ਵੀ ਪੁੱਟ ਦਾ ਰੈਕਡ ਸਟ੍ਰੇਟ, ਜਿਹਨੂੰ ਕਹਿੰਦੇ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏ। ਅਸੀਂ ਅਕਸਰ ਭਾਰਤ ਦੇ ਵਿੱਚ ਜੁਡੀਸ਼ਰੀ ਕਿਵੇਂ ਹਿੰਦੂਆਈਜ਼ ਹੋਈ ਹੈ ਉਸ ਦੀ ਗੱਲ ਕਰਦੇ ਹਾਂ, ਸਮੇਤ ਜਸਟਿਸ ਖੈਰ ਦੇ, ਜਿਹੜਾ ਸੁਪਰੀਮ ਕੋਰਟ ਦਾ ਪਗੜੀਧਾਰੀ ਚੀਫ ਜਸਟਿਸ ਬਣਾਇਆ। ਪਰ ਅੱਜ ਜਦੋਂ ਮੈਂ ਇਹ ਸਟੋਰੀ ਮੈਨੂੰ ਚੜ੍ਹਦੀ ਕਲਾ ਆਫਿਸ 'ਚੋਂ ਆਈ ਤੇ ਮੈਨੂੰ ਖੁਸ਼ੀ ਹੋਈ ਦੇਖ ਕੇ ਕਿ ਵੀ ਅਜੇ ਵੀ ਜੁਡੀਸ਼ਰੀ ਦੇ ਵਿੱਚ ਕਿਤੇ ਨਾ ਕਿਤੇ ਜਿਉਂਦੀ ਜਾਗਦੀ ਜ਼ਮੀਰ ਵਾਲੇ ਜਿਹੜੇ ਨੇ ਉਹ ਜੱਜ ਮੌਜੂਦ ਨੇ। ਔਰ ਇਹ 2 ਜੱਜ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ, ਜਸਟਿਸ SS ਸਰਾਓ ਤੇ ਜਸਟਿਸ ਦਰਸ਼ਨ ਸਿੰਘ। ਜ਼ਾਹਰ ਹੈ ਦੋਨੋਂ ਸਿੱਖ ਹੋਣਗੇ, ਔਰ ਇਹੀ 2 ਜੱਜਾਂ ਦਾ ਪੈਨਲ ਹੈ ਜਿਨ੍ਹਾਂ ਨੇ ਜਦੋਂ ਹਰਿਆਣੇ 'ਚ ਮੂਰਥਲ 'ਚ ਜੋ ਜਾਟ ਰਿਜ਼ਰਵੇਸ਼ਨ ਦੇ ਦੌਰਾਨ ਬੀਬੀਆਂ ਦੇ ਨਾਲ ਵਾਪਰਿਆ, ਜਿਸ ਇੰਟਰਨੈਸ਼ਨਲ ਵਿਮਨ ਡੇ ਦੀ ਗੱਲ ਕਰ ਰਹੇ ਹਾਂ, ਕਿਵੇਂ ਨਵੰਬਰ 84 ਦਾ ਵਰਤਾਰਾ ਸੀ, ਕਿਵੇਂ ਦਰਜਨਾਂ ਬੱਚੀਆਂ ਜਿਹੜੀਆਂ ਕਿ ਆਪਣੇ ਕੰਮ ਦੇ ਲਈ ਨਿਕਲੀਆਂ ਉਸ ਮੂਰਥਲ ਦੇ ਮੁਕਾਮ ਤੇ, ਉਹਨਾਂ ਨੂੰ ਗੱਡੀਆਂ 'ਚੋਂ ਉਤਾਰ ਕੇ ਖਿੱਚ ਕੇ ਖੇਤਾਂ 'ਚ ਲਿਜਾ ਕੇ, ਔਰ ਕਿਵੇਂ ਮੀਲਾਂ ਤੱਕ ਉਹਨਾਂ ਦੇ ਜਿਹੜੇ ਕੱਪੜੇ ਸੀ ਉਹ ਖਿਲਰੇ ਨਜ਼ਰ ਆਏ, ਔਰ ਕਿਵੇਂ ਔਰ ਉਹਨੂੰ ਉਹਨਾਂ ਦੀ ਪੁਲਿਸ ਨੇ ਡਿਨਾਈ ਕਰਤਾ। ਉਹਨਾਂ ਨੇ ਕਿਹਾ ਡਾਇਰੈਕਟ ਜਾਂ ਉਹਨੇ ਜੀ ਕੁਛ ਵੀ ਨਹੀਂ ਹੋਇਆ, ਐਵੇਂ ਫੇਕ ਪ੍ਰੋਪੇਗੈਂਡਾ। ਔਰ ਇਹੀ 2 ਜੱਜਾਂ ਦਾ ਪੈਨਲ ਸੀ ਜਿਹਨੇ ਇਹਦਾ ਸੂ ਮੋਟੋ ਨੋਟਿਸ ਲਿਆ, ਉਹ ਕਿਹਾ ਵੀ ਇਨਵੈਸਟੀਗੇਟ ਕਰੋ। ਫਿਰ ਔਰਤਾਂ ਦੀਆਂ ਚਿੱਠੀਆਂ ਵੀ ਆਈਆਂ, ਉਹਨਾਂ 'ਚ ਬਹੁਤ ਸਾਰੀਆਂ ਬਾਹਰਲੀਆਂ ਬੱਚੀਆਂ ਵੀ ਜਿਹੜੇ ਪਰਿਵਾਰਾਂ ਨਾਲ ਦਿੱਲੀ ਏਅਰਪੋਰਟ ਤੇ ਉਤਰ ਕੇ ਪੰਜਾਬ ਨੂੰ ਆ ਰਹੀਆਂ ਸੀ, ਉਹਨਾਂ ਦੇ ਨਾਲ ਸਲੂਕ ਹੋਇਆ, ਔਰ ਉਹਦੇ ਥੱਲੇ ਇਨਕੁਆਇਰੀ ਤਾਂ ਬਿਗਨ ਹੋਈ। ਪਰ ਕਿਉਂਕਿ ਚੀਫ ਮਿਨਿਸਟਰ ਤੋਂ ਲੈ ਕੇ DGP ਤੱਕ ਥੱਲੇ ਤੱਕ ਕੋਈ ਕੋਆਪਰੇਟ ਨਹੀਂ ਕਰਦਾ, ਹੁਣ ਇੱਕ ਸਿੱਖ ਬੀਬੀ ਗਗਨਦੀਪ ਕੌਰ ਜੱਜ ਲੱਗੀ ਹੈ, ਕਿਉਂਕਿ ਜਦੋਂ ਇਨਵੈਸਟੀਗੇਸ਼ਨ ਹੋਣੀ ਹੈ ਲੋਕਲ ਤੇ ਫਿਰ ਉਹਨੂੰ ਵੀ ਰੇਪ ਥ੍ਰੈਟ ਔਰ ਇੰਟੀਮੀਡੇਸ਼ਨ ਜਿਹਦਾ ਨੋਟਿਸ ਇਹਨਾਂ ਨੇ ਪਿਛਲੀ ਤਰੀਕ ਦੇ ਵੇਲੇ ਲਿਆ। ਪਰ ਅੱਜ ਜਿਹੜੀ ਕਹਾਣੀ ਸਾਹਮਣੇ ਹੈ, ਪੰਜਾਬ ਯੂਨੀਵਰਸਿਟੀ ਬੜੇ ਜ਼ਬਰਦਸਤ ਫਾਈਨੈਂਸ਼ੀਅਲ ਕ੍ਰਾਈਸਿਸ 'ਚ ਹੈ ਕਈ ਸਾਲਾਂ ਤੋਂ ਹੈ, ਔਰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਯੂਨੀਵਰਸਿਟੀਜ਼ ਦਾ ਉਤਲਾ ਕਮਿਸ਼ਨ ਹੁੰਦਾ, ਜਿਹੜਾ ਸੈਂਟਰ ਬਜਟ 'ਚੋਂ ਜਿਹੜਾ ਪੈਸਾ ਮਿਲਦਾ ਉਹਦੇ ਕੋਲ ਆਉਂਦਾ UGC ਕੋਲ ਯੂਨੀਵਰਸਿਟੀਜ਼ ਲਈ, ਔਰ ਇਹ ਸੈਂਟਰ ਕਿਉਂਕਿ ਜਿਹੜਾ ਗਵਰਨਰ ਹੁੰਦਾ ਸਟੇਟ ਦਾ, ਉਹ ਚਾਂਸਲਰ ਵੀ ਹੁੰਦਾ ਯੂਨੀਵਰਸਿਟੀ ਦਾ, ਔਰ ਉਹ ਉਹਨੂੰ ਰਿਲੀਜ਼ ਕਰਦਾ। ਹੁਣ ਇਹ ਪੰਜਾਬ ਯੂਨੀਵਰਸਿਟੀ ਉਹ ਹੈ ਕਿ 47 ਪਾਰਟੀਸ਼ਨ ਵੇਲੇ ਪੰਜਾਬ ਯੂਨੀਵਰਸਿਟੀ ਲਾਹੌਰ 'ਚ ਰਹਿ ਗਈ, ਔਰ ਇਸ ਯੂਨੀਵਰਸਿਟੀ ਨੇ ਥੋੜ੍ਹੀ ਦੇਰ ਪਹਿਲਾਂ ਸ਼ਿਮਲੇ ਤੋਂ, ਫਿਰ ਗਵਰਨਮੈਂਟ ਕਾਲਜ ਹੁਸ਼ਿਆਰਪੁਰ 'ਚ ਵੀ ਥੋੜ੍ਹੀ ਦੇਰ ਰਿਹਾ, ਔਰ ਫਿਰ ਚੰਡੀਗੜ੍ਹ ਬਣਨ ਤੋਂ ਬਾਅਦ ਹੋਇਆ। ਔਰ ਅੱਜ ਪੰਜਾਬ ਯੂਨੀਵਰਸਿਟੀ ਦਾ ਦੁਨੀਆ ਦੀਆਂ ਇੰਟਰਨੈਸ਼ਨਲ ਯੂਨੀਵਰਸਿਟੀਜ਼ ਦੇ ਵਿੱਚ ਮੁਕਾਮ ਹੈ। ਬਹੁਤ ਫੀਲਡਸ ਦੇ ਵਿੱਚ ਇਹਨਾਂ ਨੇ, ਭਾਵੇਂ ਉਹਨਾਂ ਦੀ ਮੈਨੇਜਮੈਂਟ ਦੇ ਵਿੱਚ ਉੱਤੇ ਆਰੀਆ ਸਮਾਜੀਆਂ ਦਾ ਕੰਟਰੋਲ ਹੀ ਹੈ,
ਪਰ ਪੰਜਾਬ ਯੂਨੀਵਰਸਿਟੀ ਦੇ ਨਾਲ ਜਿਹੜੇ ਨੇ ਹਰਿਆਣੇ ਦੇ, ਪੰਜਾਬ ਦੇ, ਚੰਡੀਗੜ੍ਹ ਦੇ ਬਹੁਤ ਸਾਰੇ ਕਾਲਜਿਸ ਨੇ। ਹੁਣ ਇਹ ਯੂਨੀਵਰਸਿਟੀ ਕ੍ਰਾਈਸਿਸ ਜਾ ਰਹੀ ਹੈ ਫਾਈਨੈਂਸ਼ਲੀ। ਮਨਮੋਹਨ ਸਿੰਘ 10 ਸਾਲ ਪ੍ਰਾਈਮ ਮਿਨਿਸਟਰ ਰਿਹਾ, ਉਹ ਇੱਥੇ ਪੜ੍ਹਿਆ ਵੀ ਹੈ, ਇੱਥੋਂ ਹੀ ਉਹਨੇ ਮਾਸਟਰਸ ਕੀਤੇ, ਇੱਥੇ ਉਹਨੇ ਪੜ੍ਹਾਇਆ ਵੀ ਹੈ। ਔਰ ਮੈਨੂੰ ਯਾਦ ਹੈ ਕਿ ਕੁਛ ਉਹਨੇ ਫੰਡ ਵੀ ਰਿਲੀਜ਼ ਕੀਤੇ ਸੀ, ਪਰ ਮਿਲੇ ਨਹੀਂ ਮਿਲੇ। ਹੁਣ ਹਾਲਤ ਇਹ ਹੈ ਵੀ ਉਹਨਾਂ ਕੋਲੋਂ ਇੰਪਲੋਈਜ਼ ਦੀ ਤਨਖਾਹ ਨਹੀਂ ਦਿੱਤੀ ਜਾਂਦੀ। ਔਰ ਇਸ ਕੇਸ ਨੂੰ ਜਦੋਂ ਇਹਨਾਂ ਦੇ ਸਾਹਮਣੇ ਹੀ ਲੱਗਾ, ਉਹਨਾਂ ਨੇ 11 ਜਨਵਰੀ ਦੀ ਡੇਟ ਉਹਨਾਂ ਨੂੰ ਦਿੱਤੀ ਸੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੂੰ ਕਿ 30 ਕਰੋੜ ਰੁਪਈਆ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਉਹ ਕਰਦਾ ਹੈ ਗ੍ਰਾਂਟ ਦਾ ਯੂਨੀਵਰਸਿਟੀ ਨੂੰ, ਵੀ ਇਹਨਾਂ ਨੂੰ ਦਿਓ, ਇਹ ਖਰਚੇ ਤੋਰਨ ਜੀ। ਉਹ ਲੰਘ ਗਈ 11 ਜਨਵਰੀ ਵੀ ਇਹਨਾਂ ਨੇ ਕੀਤਾ ਨਹੀਂ। ਉਹਨਾਂ ਨੇ ਦੁਬਾਰਾ ਅਪੀਲ ਕੀਤੀ। ਹੁਣ ਜਿਹੜੀ ਗੱਲ ਔਰ ਇਹ ਖਬਰ ਹਿੰਦੁਸਤਾਨ ਟਾਈਮਸ ਦੀ ਹੈ, ਔਰ ਉਹਦੇ 'ਚ ਜਿਹੜੀ ਹੁਣ ਉਹਨਾਂ ਦੋਨਾਂ ਜੱਜਾਂ ਨੇ ਜਿਨ੍ਹਾਂ ਦੇ ਸਾਹਮਣੇ ਕੇਸ ਲੱਗਾ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੈਜ਼ ਆਬਜ਼ਰਵਡ that University Grants Commission might convert Punjab University into a resort if University Grants Commission was going to adopt different yardsticks to release funds to it than it does for other universities। ਉਹਨਾਂ ਨੇ ਕਿਹਾ ਜੀ ਇਹ ਹੁਣ ਇਹਦੇ ਤੋਂ ਈਵਨ ਜੱਜ ਜਿਹੜੀ ਗੱਲ ਅਨਪੜ੍ਹ ਲੋਕਾਂ ਨੂੰ, ਅਨਪੜ੍ਹ ਸਿੱਖਾਂ ਨੂੰ 70 ਸਾਲ ਪਹਿਲਾਂ ਸਮਝ ਆ ਗਈ ਸੀ ਕਿ ਵੀ, ਔਰ ਜਿਹਨੂੰ ਸਰ ਕਪੂਰ ਸਿੰਘ ਨੇ ਆਰਟੀਕੂਲੇਟ ਕੀਤਾ ਸੀ ਕਿ ਮੁਲਕ ਹਿੰਦੂ ਕਾ, ਰਾਜ ਤਿਕੜੀ ਕਾ, ਗੁਰੂ ਰਾਖਾ ਭਾਈ ਸਿਖੜੇ ਕਾ। ਚਲੋ ਸਾਡੇ ਜੱਜਾਂ ਨੂੰ ਵੀ ਇਹ ਗੱਲ ਸਮਝਾਣੀ ਸ਼ੁਰੂ ਹੋਈ ਹੈ। ਉਹਨਾਂ ਨੇ ਖਿੱਚ ਕੇ ਕਿਹਾ ਜੇ ਤੁਸੀਂ ਨਹੀਂ ਪੰਜਾਬ ਯੂਨੀਵਰਸਿਟੀ ਨੂੰ ਦੇਣੇ ਫੰਡਸ, ਜੋ ਤੁਸੀਂ ਬਾਕੀਆਂ ਨੂੰ ਦੇ ਰਹੇ ਹੋ, ਤੇ ਇਹਦਾ ਹੋਟਲ ਬਣਾ ਦਿਓ, ਉਹਨੂੰ ਬੰਦ ਕਰੋ ਇਹਨੂੰ। ਉਹਨਾਂ ਨੇ ਕਿਹਾ ਜੀ ਸਟੂਡੈਂਟ ਭੇਜ ਦਿਓ ਜਿਹੜੇ ਇੱਥੋਂ ਦੇ ਨੇ, ਗੁਰੂ ਨਾਨਕ ਯੂਨੀਵਰਸਿਟੀ ਭੇਜ ਦਿਓ, ਪੰਜਾਬੀ ਯੂਨੀਵਰਸਿਟੀ ਭੇਜ। ਔਰ ਜਿਹੜੀ ਗੱਲ ਨੇ ਮੇਰਾ ਧਿਆਨ ਇਸ ਪਾਸੇ ਖਿੱਚਿਆ ਹੈ, the bench of Justice S.S. Rao and Justice Darshan Singh was hearing Punjab University's petition against University Grant Commission for not releasing rupees 30 crore grant to it despite the High Court order of January 19. Punjab University is facing an unprecedented fund crunch and paid February salaries to teachers only on Tuesday. ਹੁਣ ਇਹ ਡੈਫਿਸਿਟ ਜਾ ਰਿਹਾ। ਔਰ ਜਿਹੜਾ ਕਾਮੈਂਟ ਉਹਨਾਂ ਨੇ ਕੀਤਾ, ਉਹਨਾਂ ਨੇ ਕਿਹਾ ਜੱਜਾਂ ਨੇ, ਫॉर द सेंटर पंजाब यूनियन टेरेटरी चंडीगढ़ आर नॉट पार्ट ऑफ इट। ਇਹ ਬਹੁਤ ਵੱਡੀ ਗੱਲ ਆਬਜ਼ਰਵੇਸ਼ਨ 'ਚ ਕਹਿਣਾ ਜੀ। ਉਹਨੇ ਕਿਹਾ ਜੀ ਦਿੱਲੀ ਦੀ ਸਰਕਾਰ ਦੇ ਲਈ ਪੰਜਾਬ ਦੀ ਸਟੇਟ ਤੇ ਚੰਡੀਗੜ੍ਹ ਜਿਹੜਾ ਇਹ ਭਾਰਤ ਦਾ ਹਿੱਸਾ ਨਹੀਂ ਹੈ, ਇਹ ਉਹਨੂੰ ਆਪਣਾ ਹਿੱਸਾ ਨਹੀਂ ਮੰਨਦੇ ਜੀ। ਬੀਟ ਚੰਡੀਗੜ੍ਹ 에ਅਰਪੋਰਟ ਇਸ਼ੂ, ਇਹ ਭਾਵੇਂ ਚੰਡੀਗੜ੍ਹ 에ਅਰਪੋਰਟ ਦਾ ਇਸ਼ੂ ਹੋਏ, ਕਾਲਜਸ ਐਫੀਲੀਏਸ਼ਨ ਰਿਲੇਟਡ ਇਸ਼ੂ, ਇਹ ਕਾਲਜ ਐਫੀਲੀਏਸ਼ਨ ਦਾ ਇਸ਼ੂ ਹੋਏ, ਔਰ ਨਾਓ ਪੰਜਾਬ ਯੂਨੀਵਰਸਿਟੀ ਦੇ ਹੈਵ ਡਿਫਰੈਂਟ ਯਾਰਡਸਟਿਕਸ ਫॉर them and different for others, the high court bench observed। ਉਹਨਾਂ ਨੇ ਕਿਹਾ ਜੀ ਇਹ ਇਹਨਾਂ ਦੇ ਲਈ ਜਦੋਂ ਇਹ ਇਸ਼ੂ ਆਣਗੇ, ਫਿਰ ਪੰਜਾਬ ਚੰਡੀਗੜ੍ਹ ਦਿੱਲੀ ਦਾ ਹਿੱਸਾ ਨਹੀਂ ਹੈ, ਉਹਨਾਂ ਦੇ ਲਈ ਜਿਹੜਾ ਉਹ ਡਿਫਰੈਂਟ ਇਸ਼ੂ ਹੋਣਗੇ। ਲੈਟ ਇਟ ਬੀ ਕਲੋਜ਼ਡ ਐਜ਼ ਸੈਂਟਰ ਆਫ ਲਰਨਿੰਗ, ਬੰਦ ਕਰੋ ਇਹਨੂੰ, ਸੈਂਟਰ ਆਫ ਲਰਨਿੰਗ ਯੂਨੀਵਰਸਿਟੀ ਬੰਦ ਕਰ ਦਿਓ, ਲੌਕ ਕਰ ਦਿਓ। ਦ ਸਟੂਡੈਂਟਸ ਕੁਡ ਬੀ ਸ਼ਿਫਟਡ ਟੂ ਪੰਜਾਬੀ ਯੂਨੀਵਰਸਿਟੀ, ਗੁਰੂ ਨਾਨਕ ਯੂਨੀਵਰਸਿਟੀ ਐਂਡ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਮੇ ਕਨਵਰਟ ਇਟ ਇਨਟੂ ਏ ਰਿਜ਼ੋਰਟ। ਉਹਨੇ ਕਿਹਾ ਜੀ ਇਹਨੂੰ ਤੁਸੀਂ ਦਾ ਰਿਜ਼ੋਰਟ ਬਣਾ ਦਿਓ। ਸੋ ਅਸੀਂ ਸਮਝਦੇ ਹਾਂ ਵੀ ਇਹ ਵੈਲਕਮ ਗੱਲ ਹੈ ਵੀ ਜੱਜਾਂ ਨੂੰ ਗੱਲ ਸਮਝ ਆਉਣੀ ਸ਼ੁਰੂ ਹੋਈ ਹੈ। ਔਰ ਇਹੀ ਜੁਡੀਸ਼ਰੀ ਇੱਕ ਪਾਸੇ ਪੰਜਾਬ ਦੇ ਵਿਚਾਰੇ ਤੜਫ ਰਹੇ ਨੇ ਸਿੱਖ ਜੱਜ ਕਿ ਵੀ ਇਹ ਇੱਕੋ ਇੱਕ ਯੂਨੀਵਰਸਿਟੀ ਜਿਹਨੂੰ ਤੁਸੀਂ ਪ੍ਰੀ ਪਾਰਟੀਸ਼ਨ ਦੇ ਨਾਂ ਨਾਲ ਜੋੜਦੇ ਹੋ, ਉਹਦਾ ਵੀ ਇਹ ਹਾਲ ਕਰ ਦਿੱਤਾ। ਔਰ ਦੂਸਰਾ, ਜਦੋਂ ਅਸੀਂ ਸਮਝੌਤਾ ਐਕਸਪ੍ਰੈਸ ਬੰਬਿੰਗ, ਮਾਲੇਗਾਉਂ, हैदराबाद, मक्का मस्जिद और दरगाह अजमेर शरीफ की गल करते तो फिर किवें हेमंत कारकरे ने जिहड़ा वो करनल प्रोत, साधवी प्रज्ञा, स्वामी असीमानंद ये सारे दोषी सी। कारकरे नूं तां मार मुकाया। ये जदों दा मोदी आया, हुण मोदी दे अपने हथ खून नाल रंगे हुए ने। मोदी चीफ मिनिस्टर गुजरात सी 2002 च, अमित शाह इहदा यार, वो होम मिनिस्टर सी, 2000 तो ज़्यादा मुसलमान मारे। हुण जदों दा ये पावर दे विच आया, उस तो बाद साधवी प्रज्ञा दी भी जमानत हो गई। और अज दी मेन खबरां च है असीमानंद लेट ऑफ इन अजमेर ब्लास्ट केस कि भी ये जिहड़ा जयपुर की अदालत ने आफ्टर 9 years and 6 months a special NIA court today acquitted prominent religious leaders नव कुमार सरकार इलियास असीमानंद, इहदा असली नाम है, उन्होंने छड़ दिता, एंड 5 others in a case related to 2007 अजमेर दरगाह blast that left 3 persons dead। बाकी लंबी चौड़ी कहानी है कि भी इन्हों जोड़ा है वो एक्विट कर दिता है। साधवी प्रज्ञा भी बाहर है। सो ज़ाहिर है असी तो 32 साल की कहानी सुनाते हैं कि भाई वो सज्जन कुमार होए, जगदीश टाइटलर होए, दूजे होए, वो बाहर तुरे फिरते हैं। पर नाल दी नाल ये गल बड़ी ज़ाहिर है कि अज किस हद तक जाके अदालतां टोटली जिहड़ियां ने वो बायस्ड ने। और एक खबर अज दी नाल ये भी लगी हुई सी
ਕਿ ਕਿਵੇਂ ਜਿਹੜਾ ਮਾਈਨੋਰਿਟੀ ਪੈਨਲ ਸੈਂਟਰ ਗਵਰਨਮੈਂਟ ਨੇ ਬਣਾਇਆ ਹੋਇਆ ਹੈ, minority panels has virtually no members. The National Commission for Minorities, an organization established to safeguard the constitutional and legal rights of minorities and which was once headed by Hamid Ansari, now vice president, currently has no chairperson and virtually no members. ਹੁਣ ਇਹ ਸਾਰੇ ਦਾ ਜਿਹੜੀ ਮਾਈਨੋਰਿਟੀ ਕਮਿਸ਼ਨ ਨਾਂ ਰੱਖਿਆ ਹੋਇਆ ਹੈ, ਪਰ ਉਹਦਾ ਕੋਈ ਮੈਂਬਰ, ਕਿਉਂਕਿ ਮਾਈਨੋਰਿਟੀ ਨੂੰ ਤਾਂ ਮਾਰ ਮੁਕਾਣਾ ਹੈ ਜਾਂ ਆਪਣੇ ਜਜ਼ਬ ਕਰਨਾ। ਕਮਿਸ਼ਨ ਤਾਂ ਸੀ ਕਿ ਉਹਦੇ ਸਾਹਮਣੇ ਜਿਹੜੀਆਂ ਕੋਈ ਜ਼ਿਆਦਤੀਆਂ ਹੁੰਦੀਆਂ ਨੇ ਉਹਨਾਂ ਦੀ ਜਿਹੜੀ ਹੈ ਤੁਸੀਂ ਸ਼ਿਕਾਇਤ ਕਰ ਸਕਦੇ ਹੋ, ਪੜਤਾਲ ਕਰ ਸਕਦੇ ਨੇ। ਸੋ ਕੁੱਲ ਮਿਲਾ ਕੇ ਇਹ ਤਿੰਨੋਂ ਹੀ ਵਾਕਿਆਤ, ਇੱਕ ਪਾਸੇ ਫਰਸਟ੍ਰੇਸ਼ਨ ਦੋ ਹਾਈ ਕੋਰਟ ਦੇ ਜੱਜਾਂ ਦੀ, ਅਸੀਮਾ ਨਾਂ ਦੀ ਐਕੁਏਟਰ, ਔਰ ਇਹ ਅੱਜ ਦੀ ਪਿਛਲੇ 24 ਘੰਟੇ ਦੀਆਂ ਖਬਰਾਂ ਨੇ ਇਹ ਦੱਸਣ ਦੇ ਲਈ ਕਿ ਭਾਰਤ ਕਿਵੇਂ ਇੱਕ ਜਿਹੜਾ ਪੂਰਾ ਕਾਸਟੋਕ੍ਰੇਸੀ ਔਰ ਹਿੰਦੂਤਵਾ ਦਾ ਜਿਹੜਾ ਸਿਟੈਡਲ ਬਣ ਚੁੱਕਾ ਹੈ, ਔਰ ਉੱਥੇ ਅਕਲੀਅਤਾਂ ਲਈ, ਉੱਥੇ ਦਲਿਤਾਂ ਲਈ, ਉੱਥੇ ਔਰਤਾਂ ਲਈ ਜਿਹੜਾ ਕੋਈ ਥਾਂ ਨਹੀਂ, ਕਿਉਂਕਿ ਇਹਨਾਂ ਸਾਰਿਆਂ ਨੂੰ ਮੰਨੂ ਨੇ ਕੋਈ ਥਾਂ ਨਹੀਂ ਦਿੱਤੀ ਤੇ ਚਾਣਕਿਆ ਨੇ ਉਹ ਹਥਿਆਰ ਦੱਸੇ ਨੇ, ਸਾਮ ਦਾਮ ਦੰਡ ਭੇਦ, ਕਿ ਕਿਵੇਂ ਇਹਨਾਂ ਦੇ ਹੱਕ ਜੀ ਡਾਕਟਰ ਸਾਹਿਬ ਬਿਲਕੁਲ ਰਹਿੰਦੇ ਇਸ਼ੂ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।